ਗੱਲ ਹੈ ਵੇ ਕਿ ਸਾਡਾ ਵਿਊ ਜੋ ਹੈ ਨਾ ਇਤਿਹਾਸ ਦਾ ਤਾਰੀਖ ਦਾ ਉਹ ਬੜਾ ਔਖਾ ਕਿਸਮ ਦਾ ਹੈ। ਸਾਡਾ ਖਿਆਲ ਹੈ ਕਿ ਜੀ ਤਾਰੀਖ ਜੋ ਹੈ ਨਾ ਉਹ ਇੱਕ ਲੀਨੀਅਰ ਪਲੇਟਫਾਰਮ ਹੈ ਤੇ ਪਹਿਲੇ ਸਭ ਕੁਝ ਚੰਗਾ ਹੁੰਦਾ ਸੀ ਤੇ ਅੱਜ ਚੰਗਾ ਨਹੀਂ ਹੁੰਦਾ ਤੇ ਇਹਦਾ ਕਸੂਰ ਸਾਰਾ ਪਿੱਛੇ ਆ ਰਿਹਾ ਹੈ। ਉਹ ਜਿਸ ਤਰ੍ਹਾਂ ਪਹਿਲੇ ਇੱਥੇ ਇੱਕ ਲੜਕਾ ਕਹਿ ਰਿਹਾ ਸੀ ਕਿ ਜੀ ਉਹ ਜੀ ਗੰਡਾਸਾ ਆਇਆ ਤੇ ਜੀ ਉਹਦੇ ਬਾਅਦ ਲੋਕੀ ਇੱਕ ਦੂਜੇ ਦੇ ਮਗਰ ਪੈ ਗਏ। ਪਹਿਲੇ ਉਹ ਚੁਮੀਆਂ ਲੈ ਰਹੇ ਸਨ। It's a very strange kind of a conception ਕਿ ਜੀ ਪਹਿਲੇ ਸਭ ਕੁਝ ਸੌਖਾ ਹੁੰਦਾ ਸੀ, ਬੜਾ ਮਜ਼ਾ ਆਉਂਦਾ ਸੀ, दूध ਦੀ ਨਹਿਰਾਂ ਬਹਿ ਰਹੀ ਸਨ ਤੇ ਇੱਥੇ ਸ਼ੇਰ ਨਾਲ ਮੈਂ ਖੇਡ ਰਿਹਾ ਸੀ ਤੇ ਫਿਰ ਅਚਾਨਕ ਹੀ ਕੁਝ ਹੋਇਆ। ਠੀਕ ਹੈ, ਤਾਂ ਉਹ ਬੜਾ ਇੱਕ ਗਲਤ ਵਿਊ ਹੈ ਟੂਵਰਡਸ ਹਿਸਟਰੀ ਐਂਡ ਕਦੀ ਨਹੀਂ ਹੋਇਆ, ਦੁਨੀਆ 'ਚ ਕਿੱਥੇ ਨਹੀਂ ਹੋਇਆ। ਠੀਕ ਹੈ, ਤੇ ਹਿਸਟਰੀ ਡਿਵੈਲਪ ਹੁੰਦੀ ਹੈ, ਇਹਦੇ 'ਚ ਚੰਗੀ ਗੱਲਾਂ ਵੀ ਹੁੰਦੀਆਂ ਨੇ, ਬੁਰੀ ਗੱਲਾਂ ਵੀ ਹੁੰਦੀਆਂ ਨੇ, ਬੜੀਆਂ ਮਿਕਸਡ ਬੈਗ ਹੈ। ਉਹਨੂੰ ਇਸ ਤਰ੍ਹਾਂ ਵੇਖਣਾ ਚਾਹੀਦਾ। ਤਾਂ ਸਭ ਤੋਂ ਪਹਿਲੇ ਸਾਨੂੰ ਚਾਹੀਦਾ ਹੈ ਕਿ ਅਸੀਂ ਜਦੋਂ ਵੇਖਦੇ ਹਾਂ ਟੂਵਰਡਸ ਦ ਪਾਸਟ ਤੇ ਅਸੀਂ ਉਹਨੂੰ ਐਨਾਲਾਈਜ਼ ਕਰੀਏ ਵਿਦ ਕ੍ਰਿਟੀਕਲ ਆਏ ਤੇ ਵੇਖੀਏ ਕਿ ਉੱਥੇ ਦੇ ਚੰਗੀ ਗੱਲਾਂ ਵੀ ਹੋਈਆਂ ਨੇ, ਬੁਰੀ ਗੱਲਾਂ ਵੀ ਹੋਈਆਂ ਨੇ। ਉਹ ਪਹਿਲੇ ਇੱਥੇ ਗੱਲ ਹੋ ਰਹੀ ਸੀ ਅਬਾਊਟ ਕਨਾਲ ਕਾਲੋਨੀਜ਼ ਤੇ ਮੈਂ ਕਹਿ ਰਿਹਾ ਸੀ ਕਿ ਜੀ ਕਨਾਲ ਕਾਲੋਨੀਆਂ ਸੀ ਬੜੇ ਮਸਾਇਲ ਨੇ, ਉਹਨਾਂ ਦੀ ਵਜ੍ਹਾ ਤੋਂ ਬੜੇ ਮਸਾਇਲ ਕ੍ਰੀਏਟ ਵੀ ਹੋਏ ਨੇ, ਮਗਰ ਅਸੀਂ ਅੱਜ ਇੱਥੇ ਨਾ ਬੈਠੇ ਹੁੰਦੇ। ਸਾਨੂੰ ਫੈਸਲਾਬਾਦ ਲਾਇਲਪੁਰ ਵੀ ਚਾਹੀਦਾ ਹੈ ਤੇ ਸਾਨੂੰ ਕਨਾਲ ਕਾਲੋਨੀਜ਼ ਦੇ ਮਸਾਇਲ ਵੀ ਨਹੀਂ ਚਾਹੀਦੇ। You can't have the cake and eat it। ਠੀਕ ਹੈ, ਉਹਦੇ 'ਚ ਇੱਕ ਮਿਕਸ ਬੈਗ ਬਣੇਗਾ। ਉਹ ਮਿਕਸ ਬੈਗ ਨੂੰ ਤੁਸੀਂ ਕਿਸ ਤਰ੍ਹਾਂ ਸੇ ਉਹਨੂੰ ਸੌਖਾ ਕਰਨਾ ਹੈ, ਉਹਨੂੰ ਚੰਗਾ ਬਣਾਉਣਾ ਹੈ, ਤੇ ਦੈਟਸ ਦ ਰੀਅਲ ਕੁਐਸਚਨ। ਤੇ ਇੱਕ ਤੇ ਹੈ ਕਿ ਸਾਡਾ ਵਿਊ ਜੋ ਹੈ ਨਾ ਉਹ ਹਿਸਟਰੀ ਦਾ ਉਹ ਬੜਾ ਗਲਤ ਕਿਸਮ ਦਾ ਹੈ, ਉਹਨੂੰ ਅਸੀਂ ਰਿਫਾਰਮ ਕਰਨ ਦੀ ਬੜੀ ਲੋੜ ਹੈ। ਸੈਕਿੰਡ ਜੋ ਤੁਸੀਂ ਬੜੀ ਜ਼ਰੂਰੀ ਗੱਲ ਕੀਤੀ ਕਿ ਅਸੀਂ ਇੱਥੇ ਸ਼ਿਕਾਰ ਹੋਏ ਹਾਂ ਇੱਕ ਪ੍ਰੀਡੋਮੀਨੈਂਟ ਨੈਸ਼ਨਲਿਜ਼ਮ ਦਾ। ਠੀਕ ਹੈ, ਉਹਨੇ ਪੰਜਾਬੀਅਤ ਨੂੰ ਮਾਰਤਾ ਹੈ। ਠੀਕ ਹੈ, ਉਹਨੇ ਉਹਨੂੰ ਅਹਿਸਾਸੇ ਕਮਤਰੀ 'ਚ ਪਾਤਾ ਹੈ ਕਿ ਜੀ ਬੰਦਾ ਅਗਰ ਪੰਜਾਬੀ 'ਚ ਗੱਲ ਕਰੇ ਜਾਂ ਪੰਜਾਬੀ ਕੱਪੜੇ ਪਾਏ ਤੇ ਕਹਿੰਦੇ ਨੇ ਕਿ ਜੀ ਇਹ ਪਤਾ ਨਹੀਂ ਪੇਂਡੂ ਹੈ, ਕਿੱਥੋਂ ਆਇਆ। ਅੱਛਾ, ਦ ਵਰਡ ਪੇਂਡੂ ਇਟਸੈਲਫ ਉਹਦਾ ਕੀ ਮਤਲਬ ਹੈ ਕਿ ਇਹ ਪਿੰਡ ਤੋਂ ਹੈ, ਉਹ ਡਿਰੋਗਟਰੀ ਉਹਨੂੰ ਬਣਾਤਾ ਹੈ। ਅਬ ਬੜੇ ਮਜ਼ੇ ਦੀ ਗੱਲ ਹੈ ਕਿ ਪਾਕਿਸਤਾਨ ਵਿੱਚ ਸਿਰਫ ਇੱਕ ਹੀ ਸੂਬਾ ਹੈ ਜਿੱਥੇ ਇਹ ਡਿਰੋਗਟਰੀ ਹੈ। ਸਿੰਧੀ ਆਪਣੇ ਕੱਪੜੇ ਵੀ ਪਾਉਂਦਾ ਹੈ, ਪਖਤੂਨ ਵੀ ਪਾਉਂਦਾ ਹੈ, ਬਲੋਚੀ ਵੀ ਪਾਉਂਦਾ ਹੈ, ਉਹਦੇ 'ਚ ਅਹਿਸਾਸੇ ਕਮਤਰੀ ਨਹੀਂ ਹੁੰਦੀ, ਉਹ ਇੱਥੇ ਹੁੰਦੀ ਹੈ। ਤੇ ਸੈਕਿੰਡ ਜੋ ਜ਼ਰੂਰੀ ਗੱਲ ਹੈ ਕਿ ਇਹ ਜੇ ਡੋਮੀਨੈਂਟ ਨੈਸ਼ਨਲਿਜ਼ਮ ਪਾਕਿਸਤਾਨ ਵਿੱਚ ਬੜਿਆ ਸੀ ਉਹ ਇਸ ਬੇਸਿਸ ਤੇ ਬੜਿਆ ਤੇ ਇਹ ਉਰਦੂ ਨੂੰ ਜੋ ਫਰੋਗ ਮਿਲਿਆ ਉਹਨੂੰ ਇਸ ਬੇਸਿਸ ਤੇ ਮਿਲਿਆ ਕਿ ਪੰਜਾਬ ਨੂੰ ਕੰਸਟਰਕਟ ਕੀਤਾ ਜਾਏ, ਪੰਜਾਬੀ ਕਲਚਰ ਤੇ ਲੈਂਗੁਏਜ ਨੂੰ ਪਿੱਛੇ ਕੀਤਾ ਜਾਏ। ਤਾਂ ਆਈ ਥਿੰਕ ਇਹ ਰੈਕਗਨੀਸ਼ਨ ਬੜੀ ਜ਼ਰੂਰੀ ਹੈ ਕਿ ਇਹ ਪ੍ਰੋਸੈਸ ਕਿੰਝ ਹੋਇਆ ਤੇ ਉਹਨੂੰ ਰਿਵਰਸ ਕਿੰਝ ਕਰ ਸਕਦੇ ਨੇ। ਲੋਕੀ ਭੁੱਲ ਜਾਂਦੇ ਨੇ ਕਿ ਪੰਜਾਬ ਅਸੈਂਬਲੀ ਵਿੱਚ ਆਫਟਰ ਪਾਰਟੀਸ਼ਨ 47 ਤੋਂ ਬਾਅਦ ਦੀ ਗੱਲ ਹੈ, ਉਹਦੇ ਬਾਅਦ ਬੈਨ ਲੱਗਿਆ ਕਿ ਤੁਸੀਂ ਪੰਜਾਬੀ 'ਚ ਗੱਲ ਨਹੀਂ ਕਰ ਸਕਦੇ। ਫਿਰ ਰਾਮੇ ਸਾਹਿਬ ਜਦੋਂ ਆਏ ਉਹਨਾਂ ਨੇ ਉਹ ਬੈਨ ਹਟਾਇਆ ਤੇ ਫਿਰ ਆਪਣੀ ਕਿਤਾਬ ਵੀ ਲਿਖੀ ਸੀ। ਆਮ ਸ਼ੋਰ ਬਾਕੀ ਲੋਕਾਂ ਸਾਨੂੰ ਇਹ ਦੱਸੋ ਕਿ ਯੂਨੀਵਰਸਿਟੀਆਂ ਦੇ ਅੰਦਰ ਇਸ ਤਰ੍ਹਾਂ ਦਾ ਮਾਹੌਲ ਹੈ? ਨਹੀਂ, ਮੈਂ ਉਹੀ ਆ ਰਿਹਾ ਨਾ, ਆਪਣੀ ਗੱਲ ਤੇ ਕਰਦੇ ਨਹੀਂ ਆ ਰਿਹਾ ਮੈਂ ਉਸਤਾਦਾਂ ਅਗਰ ਇੱਧਰ ਉਧਰ ਲੈ ਨਹੀਂ ਉਹ ਇਹੀ ਗੱਲ ਹੈ ਨਾ, ਕਿਉਂਕਿ ਇਹ ਡੋਮੀਨੈਂਟ ਨੈਸ਼ਨਲਿਜ਼ਮ ਜੋ ਹੈ ਨਾ ਉਹ ਤੁਸੀਂ HEC ਦੀ ਕੀਤੀ ਨਾ ਗੱਲ, ਮੈਂ ਤੁਹਾਡੇ ਨਾਲ ਹੀ ਅੱਗੇ ਆ ਰਿਹਾ। ਜੋ ਤੀਜੀ ਗੱਲ ਜੋ ਮੈਂ ਕਰ ਰਿਹਾ ਸੀ ਉਹ ਇਹੀ ਹੈ ਕਿ ਤੁਸੀਂ ਕਿਹਾ ਕਿ ਜੀ ਯੂਨੀਵਰਸਿਟੀਆਂ ਬਣ ਗਈਆਂ ਨੇ। ਅਬ ਤੁਸੀਂ ਵੇਖੋ ਪੰਜਾਬ ਦੇ ਤਕਰੀਬਨ ਹਰ ਡਿਸਟ੍ਰਿਕਟ ਵਿੱਚ ਇੱਕ ਯੂਨੀਵਰਸਿਟੀ ਬਣ ਗਈ। ਠੀਕ ਹੈ, ਉਹ ਤੁਸੀਂ ਉੱਥੇ ਜਾਓ ਤਾਂ ਤੁਸੀਂ ਪਰੇਸ਼ਾਨ ਹੋਗੇ, ਉਹਨੂੰ ਕਾਲਜ ਨਹੀਂ ਹੋਣਾ ਚਾਹੀਦਾ, ਯੂਨੀਵਰਸਿਟੀ ਤੇ ਛੱਡੋ ਤੁਸੀਂ। ਠੀਕ ਹੈ, ਤੇ ਉਹਦੇ 'ਚ ਇੱਕ ਬੜਾ ਜ਼ਰੂਰੀ ਹੈ ਕਿ ਇਹ ਜੇ ਸਾਡੀ ਅੱਜ ਟੌਪਿਕ ਵੀ ਹੈ ਪੰਜਾਬ ਸਟੱਡੀ ਸੈਂਟਰ ਦੀ ਲੋੜ। ਕਿੰਨੀਆਂ ਇੱਥੇ ਯੂਨੀਵਰਸਿਟੀਆਂ ਨੇ ਜਿਨ੍ਹਾਂ ਨੇ ਕਿਹਾ ਜੀ ਅਸੀਂ ਸਟੱਡੀ ਸੈਂਟਰ ਆਪਣੇ ਪ੍ਰੋਵਿੰਸ ਤੇ ਬਣਾਉਣਾ ਹੈ। ਠੀਕ ਹੈ, ਉਹ ਇਸ ਵਾਸਤੇ ਕਿ ਸਾਡੇ ਜੇ ਐਕੈਡੈਮਿਕਸ ਨੇ ਨਾ, ਔਰ ਮੇਰੇ ਖਿਆਲ 'ਚ ਇੱਥੇ ਓਨੈਸਟ ਗੱਲ ਕਰਨੀ ਚਾਹੀਦੀ ਹੈ ਕਿ ਪਾਕਿਸਤਾਨ ਵਿੱਚ ਜੋ ਮੈਜੋਰਿਟੀ ਹੁਣ ਐਕੈਡੈਮਿਕਸ ਬਣ ਗਏ ਨੇ, ਮਤਲਬ ਮੇਰੇ ਖਿਆਲ 'ਚ ਸਾਲ 'ਚ ਕੋਈ 600-700 ਬੰਦਾ PhD ਇੱਥੇ ਕਰ ਲੈਂਦਾ ਹੈ, ਉਹਦੇ 'ਚ ਕੋਈ 60-70% ਔਰ ਇਹ ਵੀ ਮਤਲਬ ਆਈ ਐਮ ਬੀਇੰਗ ਨਾਈਸ ਟੂ ਦੈਮ 60-70% ਉੱਥੇ ਫੇਕ ਨੇ। ਠੀਕ ਹੈ, ਮੈਂ ਉੱਥੇ HEC ਨੇ ਆਡਿਟ ਕਰਾਇਆ ਮੇਰੇ ਤੋਂ ਕੁਝ ਡਿਪਾਰਟਮੈਂਟਸ ਦਾ ਤੇ ਪਤਾ ਚੱਲਿਆ ਕਿ ਲੋਕਾਂ ਨੂੰ 35,000 ਵਰਡਸ ਤੇ PhD ਦਿੱਤੀ ਹੈ ਜਿੱਥੇ ਘੱਟ ਤੋਂ ਘੱਟ ਤੁਸੀਂ ਲੱਖ ਲਫ਼ਜ਼ ਲਿਖਣੇ ਨੇ। ਠੀਕ ਹੈ, ਉਹਨਾਂ ਦੀ ਕੁਆਲਿਟੀ ਵੀ ਖਰਾਬ ਹੈ। ਅੱਛਾ, ਤੇ ਰਿਸਰਚ ਜੋ ਤੁਹਾਡਾ ਬੇਸਿਕ ਸਵਾਲ ਹੈ ਕਿ ਰਿਸਰਚ ਵੱਧ ਨਹੀਂ ਰਹੀ ਇਸ ਵਾਸਤੇ ਕਿ ਅਗਰ ਤੁਸੀਂ ਫੇਕ ਯੂਨੀਵਰਸਿਟੀ ਬਣਾਓਗੇ, ਅਗਰ ਉੱਥੇ ਤੁਸੀਂ ਫੇਕ ਰਿਸਰਚਰ ਲਿਖੋਗੇ, ਚਾਹੇ ਉਹ ਬੜਾ ਚੰਗਾ ਬੰਦਾ। ਮੇਰੇ ਇੱਕ ਬੜੇ ਚੰਗੀ ਇੱਕ ਦੋਸਤ ਨੇ ਤੇ ਉਹ ਕਿਸੇ ਯੂਨੀਵਰਸਿਟੀ 'ਚ ਪ੍ਰੋਫੈਸਰ ਸਨ ਤੇ ਮੇਰੇ ਨਾਲ ਉਹਨਾਂ ਦੀ ਗੱਲਬਾਤ ਬੜੀ ਸੀ ਤੇ ਵੇਖਾ ਵੇਖੀ ਨਾ ਇੱਕ ਔਰ ਪ੍ਰੋਫੈਸਰ ਨੇ ਉਹਨਾਂ ਨੂੰ ਟੌਕਲੀ ਬੁਲਾਤਾ। ਅੱਛਾ, ਟੌਕਲੀ ਬੁਲਾਤਾ ਤੇ ਬਾਅਦ ਵਿੱਚ ਮੈਨੂੰ ਉਹ ਗਾਲਾਂ ਕੱਢਣ ਕਿ ਭਾਈ ਇਹਨਾਂ ਨੂੰ ਕੁਝ ਆਉਂਦਾ ਨਹੀਂ। ਤਾਂ ਮੈਂ ਕਿਹਾ ਮੈਂ ਤੈਨੂੰ ਕਦੀ ਦੱਸਿਆ ਹੀ ਨਹੀਂ ਕਿ ਉਹਨਾਂ ਨੂੰ ਕੁਝ ਆਉਂਦਾ। ਤਾਂ ਉਹਨੇ ਕਿਹਾ ਤੂੰ ਇਹਨਾਂ ਦੇ ਨਾਲ ਯਾਰੀ ਦੋਸਤੀ। ਮੈਂ ਕਿਹਾ ਜੀ ਉਹਨਾਂ ਦਾ ਮੈਂ ਪੁੱਛਣਾ ਕਿ ਲਾਹੌਰ ਵਿੱਚ ਕਿੱਥੇ ਚੰਗੇ ਦਹੀਂ ਭੱਲੇ ਮਿਲਦੇ ਨੇ, ਕਿੱਥੇ 'ਚ ਖਾਣਾ ਮਿਲਦਾ ਹੈ, ਉਹਨਾਂ ਦੀ ਇਹ ਐਕਸਪਰਟੀਜ਼ ਹੈ। ਤਾਂ ਦੇ ਕੁਡ ਬੀ ਵੈਰੀ ਨਾਈਸ ਪੀਪਲ, ਬਟ ਉਹਨਾਂ ਨੂੰ ਅਗਰ ਗਾਈਡ ਨਾ ਕੀਤਾ ਜਾਏ, ਉਹਨਾਂ ਨੂੰ ਅਗਰ ਸਿਖਾਇਆ ਨਾ ਜਾਏ, ਉਹਨਾਂ ਦੀ ਆਪਣੀ ਟ੍ਰੇਨਿੰਗ ਨਾ ਹੋ, ਤਾਂ ਜਦੋਂ ਉਹ PhD ਕਰ ਲੈਂਦੇ ਨੇ ਤਾਂ ਉਹ ਉਸੇ ਪੈਟਰਨ ਨੂੰ ਰਿਪੀਟ ਕਰਦੇ। ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੀ ਯੂਨੀਵਰਸਿਟੀਜ਼ ਮੀਡੀਓਕ੍ਰਿਟੀ ਨੂੰ ਫਰੋਗ ਦਿੰਦੀਆਂ ਨੇ ਔਰ ਮੀਡੀਓਕਰ ਯੂਨੀਵਰਸਿਟੀਜ਼ ਬਣ ਜਾਂਦੀਆਂ ਨੇ ਬਿਕੋਜ਼ ਉਹ ਉਹਨਾਂ ਦੀ ਬੇਸ ਬਣ ਜਾਂਦੀ ਹੈ।
ਤੇ ਇਹਦੇ 'ਚ ਇਹ ਗੱਲ ਨਹੀਂ ਕਿ ਉਹ ਚੰਗੇ ਬੰਦੇ ਨਹੀਂ, ਚੰਗੇ ਬੰਦੇ ਪਰਸਨਲੀ ਬੜੇ ਚੰਗੇ ਵੀ ਹੋ ਸਕਦੇ ਨੇ, ਜ਼ਬਰਦਸਤ ਹੋ ਸਕਦੇ ਨੇ, ਪਰ ਮੀਡੀਓਕ੍ਰਿਟੀ ਤੁਸੀਂ ਇੱਕ ਇੱਥੇ ਨੋਰਮ ਬਣਾਓ। ਠੀਕ ਹੈ। ਲਾਸਟ ਇਹਦੇ 'ਚ ਗੱਲ ਹੈ ਸੋਰਸਿਸ ਦੀ। ਸਭ ਤੋਂ ਵੱਡਾ ਇੱਥੇ ਜੇ ਗੱਲ ਹੈ ਨਾ ਕਿ ਯੂ ਕੈਨ ਨਾਟ ਸਟੱਡੀ ਦ ਪੰਜਾਬ ਜਦੋਂ ਤੱਕ ਤੁਸੀਂ ਪੰਜਾਬ ਦੇ ਸੋਰਸਿਸ ਤੇ ਗੱਲ ਨਹੀਂ ਕਰਦੇ, ਉਹਨੂੰ ਪੜ੍ਹਦੇ ਨਹੀਂ, ਉਹਨੂੰ ਅੰਡਰਸਟੈਂਡ ਨਹੀਂ ਕਰਦੇ। ਮੈਂ ਇੱਥੇ ਪੰਜਾਬ ਆਰਕਾਈਵਸ ਤੇ ਕੰਮ ਕਰਦਾ ਸੀ। ਹਰ ਤੀਜੇ ਚੌਥੇ ਬੰਦੇ ਨੂੰ ਨਾ ਪੰਜਾਬ ਦੀ ਤਾਰੀਖ ਦਾ ਬੜਾ ਸ਼ੌਕ ਸੀ। ਮੈਂ ਕਿਹਾ ਫਾਰਸੀ ਆਉਂਦੀ ਹੈ? ਨਹੀਂ, ਉਹ ਨਹੀਂ ਆਉਂਦੀ। ਤੇ ਮੈਂ ਕਿਹਾ ਫਿਰ ਤੁਸੀਂ ਕਿੰਜ ਕਰੋਗੇ? ਤੇ ਇੱਥੇ ਪਰਸਨਲ ਐਫਰਟ ਜੇ ਹੈ ਨਾ, ਉਹਦੀ ਬੜੀ ਲੋੜ ਹੈ ਕਿ ਬੰਦਾ ਪਰਸਨਲ ਐਫਰਟ ਕਰੇ। ਅਗਰ ਤੁਸੀਂ PhD ਕਰਨੀ ਹੈ, ਅਗਰ ਤੁਸੀਂ ਪੰਜਾਬ ਤੇ ਕੰਮ ਕਰਨਾ ਹੈ, ਤੁਸੀਂ ਕਿਸੇ ਵੀ ਸਬਜੈਕਟ ਤੇ ਕੰਮ ਕਰਨਾ ਹੈ, ਉਹਦੇ 'ਚ ਕਰੋ। ਤਾਂ ਇਹਦੇ 'ਚ ਸਾਡਾ ਇਕੋ ਜੋ ਸਿਸਟਮ ਹੈ ਯੂਨੀਵਰਸਿਟੀਆਂ ਦਾ ਇਸ ਟਾਈਮ